ਅਗਲੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਿਹਾ ਵੀ ਜੋ ਟੌਮ ਹੋਮਨ ਨੇ ਮਿਨੀਐਪਲਿਸ 'ਚ ਕੀਤਾ ਉਸ ਨੂੰ ਜਿਹੜੀ ਆ ਉਹ ਪਲੇਬੁੱਕ ਪੂਰੀ ਜਿਹੜੀ ਆ ਅਮਰੀਕਾ ਦੇ ਵਿੱਚ ਜੋ ਆ ਉਸ ਨੂੰ ਪਲੇ ਕੀਤਾ ਜਾਵੇ। ਤੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੇਸ਼ਨ ਆਫੀਸਰਸ ਨੂੰ ਕਾਫੀ ਜ਼ਿਆਦਾ ਜਿਹੜੀਆਂ ਪਾਵਰਸ ਦੇ ਦਿੱਤੀਆਂ ਆ ਵੀ ਉਹ ਲੀਗਲ ਰਿਫਿਊਜੀ ਜਿਹੜੇ ਵੇਟ ਕਰ ਰਹੇ ਆ ਅਵੇਟਿੰਗ ਕਰ ਰਹੇ ਆ ਜਿਹੜੀ ਗ੍ਰੀਨ ਕਾਰਡ ਦੀ ਉਹਨਾਂ ਨੂੰ ਅਰੈਸਟ ਕਰ ਸਕਦੇ ਹੈਗੇ ਆ ਫॉर ਰੀਵੈਟਿੰਗ। ਇਹ ਇੱਕ ਤਰ੍ਹਾਂ ਨਾਲ ਕਹਿੰਦੇ ਐਕਸਪੈਂਸ਼ਨ ਹੋਈ ਹੈਗੀ ਆ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕਿਉਂਕਿ ਉਹ ਜੋ ਕ੍ਰੈਕਡਾਊਨ ਕਰ ਰਹੇ ਹੈਗੇ ਲੀਗਲ ਤੇ ਇਲੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇਹ ਗਵਰਨਮੈਂਟ ਦਾ ਮੈਮੋ ਆਇਆ ਹੈਗਾ। ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜੋ ਮੈਮੋ ਆ ਫਰਵਰੀ 18 ਦਾ ਇਹ ਫੈਡਰਲ ਕੋਰਟ ਦੀ ਫਾਈਲਿੰਗ ਦੇ ਵਿੱਚ ਵੀ ਉਹਨਾਂ ਨੇ ਸਬਮਿਟ ਕੀਤਾ ਹੈ ਵੀ ਰਿਫਿਊਜੀਜ਼ ਮਸਟ ਰਿਟਰਨ ਟੂ ਗਵਰਨਮੈਂਟ ਕਸਟਡੀ ਫॉर ਇਨਸਪੈਕਸ਼ਨ ਐਂਡ ਐਗਜ਼ਾਮੀਨੇਸ਼ਨ a year after their admission into United States. ਸੋ ਇਸ ਤੋਂ ਬਿਨਾ ਜੋ ਬਬੀਨੋ ਨੇ ਮਿਨੀਐਪਲਿਸ ਕੀਤਾ ਸੀ ਉਹਦੇ ਨਾਲ ਹਫੜਾ ਦਫੜੀ ਬਹੁਤ ਫੈਲੀ ਦੋ ਜਾਣਿਆਂ ਦੀ ਮੌਤ ਵੀ ਹੋਈ ਹੈਗੀ ਆ ਤੇ ਉਹ ਇੱਕ ਤਰ੍ਹਾਂ ਨਾਲ ਨੈਗੇਟਿਵ ਅਸਰ ਉਹਦਾ ਪਿਆ। ਉਸ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਨੇ ਟੌਮ ਹੋਮਨ ਨੂੰ ਉਹਨਾਂ ਨੂੰ ਉੱਥੇ ਭੇਜਿਆ ਤੇ ਉਹ ਹੁਣ ਜਿਸ ਹਿਸਾਬ ਦੇ ਨਾਲ ਹੈਂਡਲ ਕਰ ਰਹੇ ਆ ਕਹਿੰਦੇ ਵੀ ਉਹੋ ਹੀ ਜਿਹੜੀ ਪਾਲਿਸੀ ਆ ਉਹ ਸਾਰੇ ਅਮਰੀਕਾ ਦੇ ਵਿੱਚ ਲਾਉਣ ਜਾ ਰਹੇ ਹੈਗੇ ਆ। ਸੋ ਹੋਮਲੈਂਡ ਸਿਕਿਉਰਿਟੀ ਨੂੰ ਕਾਫੀ ਜਿਹੜੀ ਨਮੋਸ਼ੀ ਵੀ ਝੱਲਣੀ ਪਈ ਜਦੋਂ ਦੋ ਜਣਿਆਂ ਦੀ ਮੌਤ ਹੋਈ ਤੇ ਕਈ ਸਿਟੀਜ਼ਨਸ ਨੂੰ ਅਰੈਸਟ ਕੀਤਾ ਗਿਆ ਹਾਲਾਂਕਿ ਉਹ ਸਿਟੀਜ਼ਨ ਸੀ। ਸੋ ਹੁਣ ਜਿਹੜੀ ਪਾਲਿਸੀ ਆ ਉਹ ਚੇਂਜ ਕਰ ਰਹੇ ਹੈਗੇ ਆ। ਸੋ ਇਨ ਪਲੇਸ ਆਫ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਨਫਰੰਟੇਸ਼ਨ ਤੇ ਚੁੱਪ ਚਪੀਤੇ ਜਿਹੜੇ ਆ ਉਹ ਕੰਮ ਕਰੂਗੇ। ਅੰਡਰ ਸੈਕਟਰੀ ਨੋਇਮ ਦੀ ਲੀਡਰਸ਼ਿਪ ਨੇ ਕਿਹਾ ਵੀ 70% ਜਿਹੜੇ ਆਈਸ ਦੇ ਅਰੈਸਟ ਆ ਉਹ ਇਲੀਗਲ ਏਲੀਅਨਸ ਦੇ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਕ੍ਰਾਈਮ ਦੇ ਵਿੱਚ ਉਹ ਚਾਰਜਡ ਹੈਗੇ ਆ। ਪਰ ਬਾਅਦ ਦੇ ਵਿੱਚ ਇਹਦੇ ਉਲਟ ਸਾਰਾ ਕੁਝ ਵੀ ਆਇਆ ਵੀ ਨਹੀਂ ਇਹ ਗਲਤ ਇਨਫੋਰਮੇਸ਼ਨ ਆ। ਪਰ ਸੋ ਫਾਰ ਕਹਿੰਦੇ 7 ਲੱਖ ਡਿਪੋਰਟੇਸ਼ਨਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅੰਡਰ ਹੋ ਚੁੱਕੀਆਂ ਹੈਗੀਆਂ ਤੇ ਕਾਫੀ ਵੱਡੀ ਗਿਣਤੀ 'ਚ ਮਿਲੀਅਨਸ ਦੇ ਕਰੀਬ ਲੋਕ ਆਪਣੇ ਆਪ ਵੀ ਵਾਪਸ ਜਾ ਚੁੱਕੇ ਹੈਗੇ ਆ ਜਿਹੜੇ ਸੈਲਫ ਡਿਪੋਰਟ ਕਰ ਚੁੱਕੇ ਹੈਗੇ ਆ। ਸੋ ਏਜੰਟਸ ਹੁਣ ਜ਼ਿਆਦਾ ਫੋਕਸ ਹੋਊਗੇ ਟਾਰਗੇਟ ਦੇ ਉੱਤੇ ਵੀ ਉਹ ਕਿਹੜੇ ਬੰਦੇ ਨੂੰ ਅਰੈਸਟ ਕਰਨਾ ਹੈਗਾ ਆ ਕਿਉਂਕਿ ਡਾਟਾ ਹੁਣ ਉਹਨਾਂ ਕੋਲ ਸਾਰਾ ਆ ਗਿਆ ਆਈਆਰਐਸ ਦਾ ਵੀ ਆ ਗਿਆ ਮੈਡੀਕਲ ਜਿਹੜੇ ਕਾਉਂਟੀ ਦੇ ਲੈਂਦੇ ਆ ਫ੍ਰੀ ਉਹ ਮੈਡੀਕੇਡ ਵਾਲਾ ਉਹ ਵੀ ਡਾਟਾ ਆ ਗਿਆ। ਸੋ ਉਹਨਾਂ ਨੂੰ ਹੁਣ ਬੰਦੇ ਲੱਭਣੇ ਔਖੇ ਨਹੀਂ ਹੈਗੇ। ਸੋ ਉਹ ਕਹਿੰਦੇ ਵੀ ਟਾਰਗੇਟਡ ਜੋ ਉਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਉਹ ਇਸ ਤਰ੍ਹਾਂ ਦੇ ਨਾਲ ਆਪਰੇਸ਼ਨ ਕਰਨਗੇ। ਜੀ ਬਿਲਕੁਲ। ਸੋ ਬਿਲਕੁਲ ਹਰਜੋਤ ਸਿੰਘ ਜੀ ਇਹ ਚੀਜ਼ਾਂ ਜਿਹੜੀਆਂ ਆਪਣੇ ਬਿਲਕੁਲ ਸਾਹਮਣੇ ਹੈਗੀਆਂ ਆਈਸ ਦੀ ਜਿਹੜੀ ਟਿਪੀਕਲ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਹ ਟੈਕਟਿਕਸ ਤੋਂ ਇਹ ਹੁਣ ਤਬਦੀਲ ਜਿਹੜੀ ਇਸ ਦੇ ਵਿੱਚ ਹੋਵੇਗੀ। ਫਰਕ ਜਿਹੜਾ ਇਸ ਦੇ ਵਿੱਚ 100% ਆਪਾਂ ਨੂੰ ਦੇਖਣ ਨੂੰ ਮਿਲੂਗਾ। ਚੁੱਪ ਚਪੀਤੇ ਹੋਊਗਾ। DHS ਦਾ ਜਿਹੜਾ ਮੈਮੋ ਆ ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਜਿਹੜੀਆਂ ਉਹ ਆਈਆਂ ਹੈਗੀਆਂ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਨਾਲ ਇੰਟਰਸਟਿੰਗ ਇੱਕ ਖਬਰ ਵਾਸ਼ਿੰਗਟਨ ਪੋਸਟ ਨੇ ਰਨ ਕੀਤੀ ਆ। ਇੱਕ ਬੈਨ ਪਾਲਮਰ ਕਰਕੇ ਸਟੈਂਡ ਅਪ ਕਮੇਡੀਅਨ ਆ ਨੈਸ਼ਵਿਲ ਦਾ। ਉਹਨੇ ਨਾ ਇੱਕ ਨਕਲੀ ਹੌਟਲਾਈਨ ਜਿਹੜੀ ਉਹ ਬਣਾ ਦਿੱਤੀ ਸੀ ਵੀ ਜੇ ਤੁਸੀਂ ਡੈਪੂਟੇਸ਼ਨ ਕਿਸੇ ਦੀ ਕਰਵਾਉਣਾ ਚਾਹੁੰਦੇ ਆ ਤੇ ਟਿਪ ਲਾਈਨ ਜਿਹੜੀ ਉਹਨੇ ਨਕਲੀ ਬਣਾ ਦਿੱਤੀ। ਤੇ ਕਹਿੰਦੇ ਵੀ ਹੁਣ ਇਹ ਰਿਪੋਰਟ ਦੱਸ ਰਹੀ ਆ ਕਹਿੰਦੇ ਵੀ ਇਸ ਨੈਸ਼ਵਿਲ ਕਮੇਡੀਅਨ ਦੀ ਡਿਪੋਰਟੇਸ਼ਨ ਹੌਟਲਾਈਨ ਦੇ ਉੱਤੇ ਜਿਹੜੀ ਕਿ ਜੋਕ ਦੇ ਤੌਰ ਦੇ ਉੱਤੇ ਸੈਟਅਪ ਕੀਤੀ ਗਈ ਸੀ ਉਹ ਵਾਇਰਲ ਹੋ ਗਈ ਸੀਗੀ ਫੋਨ ਲਾਈਨ। ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇੱਕ ਕਿੰਡਰਗਾਰਟਨ ਦੀ ਟੀਚਰ ਨੇ ਵੀ ਉੱਤੇ ਕਾਲ ਜਿਹੜੀ ਉਹ ਕੀਤੀ ਸੀਗੀ। ਕਹਿੰਦਾ ਵੀ ਮੇਰਾ ਮਕਸਦ ਤਾਂ ਇਹ ਸੀਗਾ ਦਿਖਾਉਣਾ ਵੀ ਲੋਕ ਕਿੰਨੇ ਈਵਲ ਨੇ ਆਲੇ ਦੁਆਲੇ ਤੁਹਾਡੇ ਜਿਹੜੇ ਉਹ ਰਹਿਣ ਵਾਲੇ ਵੀ ਕਿੱਡੇ ਇਦਾਂ ਦੇ ਲੋਕ ਨੇ ਵੀ ਉਹ ਦੇਖਣਾ ਹੀ ਨਹੀਂ ਚਾਹੁੰਦੇ ਤੁਹਾਨੂੰ ਜਿਹੜਾ ਇਸ ਤਰੀਕੇ ਦੇ ਨਾਲ। ਸੋ ਉਹਨੇ ਜਿਹੜਾ ਆ ਉਹ ਅਮਰੀਕਨ ਲਾਈਫ ਦੀਆਂ ਜਿਹੜੀਆਂ ਅਬਸਰਡਿਟੀਜ਼ ਹੁੰਦੀਆਂ ਆ ਉਹਨੂੰ ਲੈ ਕੇ ਇੱਕ ਪ੍ਰੈਂਕ ਜਿਹੜੇ ਉਹ ਕਰਦਾ ਆ ਰਿਹਾ ਆ। ਉਸੇ ਹੀ ਸੰਦਰਭ ਦੇ ਵਿੱਚ ਇਹਨੇ ਫੇਕ ਟਿਪ ਲਾਈਨ ਜਿਹੜੀ ਆ ਉਹ ਪਿਛਲੀ ਜਨਵਰੀ ਦੇ ਵਿੱਚ ਬਣਾਈ। ਕਹਿੰਦੇ ਵੀ ਇਹ ਡਾਰਕਰ ਹੋ ਗਿਆ ਇਸ ਵਾਰ ਇਸ ਦਾ ਜਿਹੜਾ ਉਹ ਸਟੰਟ ਤੇ ਕਹਿੰਦੇ ਵੀ ਉਹਨੂੰ ਹੁਣ ਚੈਲੰਜ ਵੀ ਆ ਵੀ ਅੱਗੇ ਇਸ ਦੇ ਵਿੱਚ ਕੀ ਕਰਨਾ ਆ।
ਉਹਦੀ ਵੈਬਸਾਈਟ ਜਿਹੜੀ ਉਹਨੇ ਬਣਾਈ ਹੋਈ ਸੀ, ਉਸ ਦੇ ਉੱਤੇ 100 ਤੋਂ ਵੱਧ ਸਬਮਿਸ਼ਨਸ ਹੋਈਆਂ। ਲੋਕਾਂ ਨੇ ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਈਆਂ, ਜਿਨ੍ਹਾਂ ਵਿੱਚ ਕਹਿੰਦੇ ਵੀ ਆਪਣੇ ਗਵਾਂਢੀ, ਸਾਬਕਾ ਲਵਰਸ, ਊਬਰ ਡਰਾਈਵਰ, ਗਰੋਸਰੀ ਸਟੋਰ ਤੇ ਦਿਖਣ ਵਾਲੇ ਸਟ੍ਰੇਂਜਰਸ, ਇੱਥੋਂ ਤੱਕ ਕਿ ਜਿੱਦਾਂ ਕਿਹਾ ਵੀ ਇੱਕ ਕਿੰਡਰਗਾਰਟਨ ਦੇ ਟੀਚਰ, ਜਿਹਦਾ ਜਿਸ ਦੀ ਕਲਾਸ ਦੇ ਵਿੱਚ ਜਿਹੜਾ ਨਿਆਣਾ ਪੜ੍ਹਦਾ ਸੀ, ਉਹਦੇ ਪੇਰੈਂਟਸ ਨੂੰ ਉਸਨੇ ਜਿਹੜਾ ਉਹ ਰਿਪੋਰਟ ਕੀਤਾ। ਸੋ ਅੰਦਰ ਖਾਤੇ ਲੋਕ ਕਿੰਨੀ ਜਿਹੜੀ ਉਹ ਹੇਟ ਜਾਂ ਇਦਾਂ ਦੀ ਜਿਹੜੀ ਉਹ ਸੋਚ ਲਈ ਬੈਠੇ ਆ, ਇਹ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਆ। ਇਹ ਕਿੰਡਰਗਾਰਟਨ ਦੀ ਕਾਲ ਬਾਰੇ ਜਿਹੜੀ ਉਸਨੇ ਵੀਡੀਓ ਜਿਹੜੀ ਪਾਈ ਹਰਜੋਤ ਸਿੰਘ ਜੀ, ਤਾਂ ਟਿਕਟੌਕ ਦੇ ਉੱਤੇ 20 ਮਿਲੀਅਨ ਤੋਂ ਵੱਧ ਜਿਹੜੇ ਉਸਦੇ ਵਿਊ ਆਲਰੇਡੀ ਹੋ ਚੁੱਕੇ ਆ। ਫੇਸਬੁੱਕ, ਰੈਡਿਟ, YouTube ਦੇ ਉੱਤੇ ਵੀ ਜਿਹੜਾ ਆ ਉਸ ਤਰੀਕੇ ਦੇ ਨਾਲ ਜਿਹੜਾ ਕਰ ਰਿਹਾ ਹੈ। ਸੋ ਕਈ ਜਣੇ ਤਾਂ ਇਹ ਕਹਿ ਰਹੇ ਆ ਵੀ ਇਹਦਾ ਬੜਾ ਇੱਕ ਕ੍ਰੀਏਟਿਵ ਤੇ ਨਾਨ ਵਾਇਲੈਂਟ ਤਰੀਕਾ ਆ, ਜਿਹਦੇ ਨਾਲ ਲੋਕ ਐਕਸਪੋਜ਼ ਜਿਹੜੇ ਹੋ ਰਹੇ ਆ, ਜਿਹੜੇ ਆਪਣੇ ਆਂਢੀਆਂ ਗੁਆਂਢੀਆਂ ਨੂੰ, ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਇਹ ਪੜ੍ਹਾ ਰਹੇ, ਉਹਨਾਂ ਦੇ ਮਾਪਿਆਂ ਦੀਆਂ ਵੀ ਸ਼ਿਕਾਇਤਾਂ ਆ ਇਸ ਤਰੀਕੇ ਦੇ ਨਾਲ ਕਰ ਰਹੇ ਹੈਗੇ।